हम क्या चाहते, ये हक हमारा, जरा जोर से बोलो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵੀਰਸ, ਜਿਵੇਂ ਕਿ ਅਸੀਂ ਜਾਣਦੇ ਹਾਂ 5 ਅਗਸਤ ਦਾ ਜਿਹੜਾ ਦਿਨ ਸੀ ਪਿਛਲੇ ਸਾਲ ਦਾ, ਉਦੋਂ ਜਿਹੜੀ ਹੈ ਭਾਰਤ ਦੇ ਵਿੱਚ ਜਿਹੜੀ ਮੋਦੀ ਸਰਕਾਰ ਹੈ ਉਹਦੇ ਵੱਲੋਂ ਧਾਰਾ 370 ਕਸ਼ਮੀਰ ਦੇ ਵਿੱਚੋਂ ਹਟਾਈ ਗਈ ਸੀ, ਜਿਹਦੇ ਖਿਲਾਫ ਜਿਹੜਾ ਹੈ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਵੀ ਹੋਏ ਨੇ। ਇੱਕ ਆਵਾਜ਼ ਜਿਹੜਾ ਕਸ਼ਮੀਰ ਇਸ਼ੂ ਹੈ ਉਹ ਦੁਨੀਆ ਦੇ ਇੰਟਰਨੈਸ਼ਨਲ ਰੇਡਾਰ ਦੇ ਉੱਤੇ ਆਇਆ। ਕਸ਼ਮੀਰ ਇਸ਼ੂ ਦੇ ਉੱਤੇ ਵਿਚਾਰ ਚਰਚਾ ਹੋ ਰਹੀ ਹੈ ਤੇ ਭਾਰਤ ਸਰਕਾਰ ਜਾਂ ਭਾਰਤ ਦੀ ਫੌਜ ਵੱਲੋਂ ਜਿਹੜੀ ਇਸ ਵਕਤ ਕਸ਼ਮੀਰ ਦੇ ਵਿੱਚ ਤਸ਼ੱਦਦ ਢਾਹਿਆ ਜਾ ਰਿਹਾ ਹੈ। ਜਿਹੜੇ ਉੱਥੇ 80 ਮਿਲੀਅਨ ਲੋਕ ਨੇ, ਕਿਵੇਂ ਉਹਨਾਂ ਨੂੰ ਇੱਕ ਖੁੱਲੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ, ਇਹ ਇੱਕ ਆਪਣੇ ਤੌਰ ਦੇ ਵਿੱਚ ਇੱਕ ਆਪਣੀ ਵੱਖਰੀ ਉਦਾਹਰਣ ਹੈ। ਸੋ ਇਸੇ ਸਬੰਧ ਦੇ ਵਿੱਚ ਜਦੋਂ ਹੁਣ ਅਸੀਂ ਕਸ਼ਮੀਰ ਸੋਲੀਡੈਰਿਟੀ ਡੇ ਦੀ ਗੱਲ ਕਰਦੇ ਹਾਂ, ਹਰ ਸਾਲ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਵੀ ਮਨਾਇਆ ਜਾਂਦਾ ਰਿਹਾ, ਇਸ ਸਾਲ ਇਸ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਹੋਇਆਂ ਦੁਨੀਆ ਭਰ ਦੇ ਵਿੱਚ ਜਿੱਥੇ ਪ੍ਰੋਟੈਸਟ, ਸੈਮੀਨਾਰਸ ਤੇ ਵੱਖੋ ਵੱਖਰੇ ਜਿਹੜੇ ਸਮਾਗਮ ਨੇ ਉਹ ਦੇਖਣ ਦੇ ਵਿੱਚ ਆਏ ਨੇ, ਉਸੇ ਲੜੀ ਦੇ ਤਹਿਤ ਅੱਜ ਅਸੀਂ ਇੱਥੇ ਨਿਊਯਾਰਕ ਦਾ ਗੜ੍ਹ ਦਿਲ ਮੰਨੇ ਜਾਂਦੇ ਟਾਈਮ ਸਕੁਏਅਰ ਦੇ ਵਿੱਚ ਇੱਥੇ ਪਹੁੰਚੇ ਹਾਂ। ਇੱਥੇ ਅੱਜ ਕਸ਼ਮੀਰ ਅਮਰੀਕਨ ਕੌਂਸਲ ਵੱਲੋਂ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਹੋਇਆਂ ਕਸ਼ਮੀਰੀਆਂ ਦੇ ਨਾਲ ਇੱਕ ਮੁੱਠਤਾ ਦਾ ਇਜ਼ਹਾਰ ਕਰਦਿਆਂ ਜਿਹੜਾ ਹੈ ਇੱਕ ਕੈਂਡਲ ਲਾਈਟ ਵਿਜਲ ਜਿਹੜਾ ਹੈ ਪ੍ਰੋਟੈਸਟ ਰੂਪ ਦੇ ਵਿੱਚ ਉਹਦਾ ਅੱਜ ਇੱਥੇ ਜਿਹੜਾ ਪ੍ਰਬੰਧ ਕੀਤਾ ਗਿਆ। ਤੇ ਉਸੇ ਸਬੰਧ ਦੇ ਵਿੱਚ ਜਿਹੜੇ ਇੱਥੇ ਅੱਜ ਸਿੱਖ ਨੁਮਾਇੰਦੇ ਹੋਣ, ਕਸ਼ਮੀਰੀ ਹੋਣ ਤੇ ਨਾਲ ਜਿਹੜੇ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਿਤ ਇੱਥੇ ਟਰਾਈ ਸਟੇਟ ਏਰੀਏ ਦੇ ਵਿੱਚ ਲੋਕ ਹੈਗੇ ਆ ਉਹ ਜੁੜੇ ਹੋਏ ਨੇ। ਉਹਨਾਂ ਦੇ ਵੀ ਅੱਜ ਅਸੀਂ ਵਿਚਾਰ ਜਾਣਾਂਗੇ ਤੇ ਕਸ਼ਮੀਰ ਜਿਹੜਾ ਇਸ਼ੂ ਹੈ, ਕਸ਼ਮੀਰ ਮਸਲੇ ਦੇ ਹੱਲ ਲਈ ਜਿਹੜੀ ਇਹ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਉਸ ਦੇ ਬਾਬਤ ਅੱਜ ਇੱਥੇ ਜਿਹੜੇ ਸੱਜਣ ਪਹੁੰਚੇ ਆ, ਜਿਹੜੇ ਆਗੂ ਪਹੁੰਚੇ ਆ, ਉਹਨਾਂ ਦੇ ਨਾਲ ਵੀ ਵਿਚਾਰਾਂ ਦੀ ਸਾਂਝ ਪਾਵਾਂਗੇ। What we want, what we want, what we want, what we want, what we want. Indian forces from Kashmir, Indian forces from Kashmir, what we want. डेमोन्स्ट्रेशन आज हो रहा है, बहुत सख्त सर्दी है, लेकिन पाकिस्तानी और खालिस्तान के जितने भी बंदे हैं वो आ गए हैं और डेमोन्स्ट्रेशन हो रहा है। मेरे पीछे जो डेमोन्स्ट्रेटर हैं वो नारे लगा रहे हैं कश्मीर की आज़ादी की, खालिस्तान की आज़ादी की, प्लेबिसाइड सेल्फ डिटर्मिनेशन की, यूएनओ की जो रिजोल्यूशन है उस पर अमल दरामद करने की। और ये अगरचे बहुत सख्त सर्दी है लेकिन लोग गर्मा गर्म हैं और कश्मीर की आज़ादी तक ये आवाम आते रहेंगे और अपना हक मांगते रहेंगे। और कश्मीर के जो मजलूम आवाम हैं, जो 180 दिन हुए उन पे कर्फ्यू है, उनको आज़ादी दिलवानी है, उनको कर्फ्यू से आज़ाद करवाना है। ये इन लोगों का मंशा है, मनतहा है और चाहिए कि इनको सेल्फ डिटर्मिनेशन दी जाए। और बड़े ममालिक पे जो कि वीटो के ममालिक हैं, उनकी जिम्मेदारी बनती है कि इन मजलूमों को आज़ादी दिलवाए। खुदा हाफ़िज़। जी, मेरा नाम चौधरी इजाज़ फर्रुख है, मेरा तल्लुक़ पाकिस्तान पीपल्स पार्टी से है। आज यहाँ हम लोग इकट्ठे हुए हैं, कश्मीर में जो इतनी देर से जुल्म हो रहा है उसके ख़िलाफ़ आवाज़ उठा रहे हैं। हम सब की कोशिश ये है कि हम कश्मीर को आज़ाद करा के दम लेंगे इंशाअल्लाह। सबसे बड़ी बात यह कि इतने देर से तकरीबन 6-7 माह हो गए तकरीबन वहाँ पे घरों के अंदर लोगों को बेचारों को खाना नहीं मिल रहा, रोटी नहीं मिल रही। इतना ज़्यादा इंडिया मोदी जो इतना जुल्म कर रहा है उसके ख़िलाफ़ हम आवाज़ उठा रहे हैं, उसकी आवाज़ उठाते रहेंगे इंशाअल्लाह। जब तक हम आज़ाद नहीं करा लेते हम इंशाअल्लाह चैन से नहीं बैठेंगे इंशाअल्लाह।
ਅੱਜ ਇਸ ਵਕਤ ਅਸੀਂ ਟਾਈਮ ਸਕੁਏਅਰ ਵਿੱਚ ਸ਼ਾਮਿਲ ਹਾਂ ਕਸ਼ਮੀਰੀ ਭੈਣ ਭਾਈਆਂ ਦੇ ਨਾਲ। ਕਸ਼ਮੀਰ ਦਾ ਜਿਹੜਾ ਮੁੱਦਾ ਹੈ ਉਸ ਨੂੰ ਹਾਈਲਾਈਟ ਕਰਨ ਵਾਸਤੇ ਅੱਜ ਇੱਥੇ ਅਸੀਂ ਆਏ ਹਾਂ। ਕਸ਼ਮੀਰੀਆਂ ਦੇ ਨਾਲ ਨਾਲ ਖਾਲਿਸਤਾਨ ਤਹਿਰੀਕ ਦੇ ਵੀ ਰਿਪਰੈਜ਼ੈਂਟੇਸ਼ਨ ਇੱਥੇ ਬੜੀ ਭਰਪੂਰ ਤਰੀਕੇ ਨਾਲ ਹੋ ਰਹੀ ਹੈ ਔਰ ਸਾਰੇ ਅਸੀਂ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਸ਼ਮੀਰ ਵਿੱਚ ਜਿਹੜਾ ਜ਼ੁਲਮ ਔਰ ਬਰਬਰੀਅਤ ਹੋ ਰਹੀ ਹੈ ਪਿਛਲੇ 70 ਸਾਲ ਤੋਂ ਔਰ ਸਪੈਸ਼ਲੀ ਪਿਛਲੇ 6 ਮਹੀਨੇ ਤੋਂ ਜ਼ਿਆਦਾ ਜਿਹੜਾ ਕਰਫਿਊ ਚੱਲ ਰਿਹਾ ਹੈ ਉਸ ਦੇ ਬਾਰੇ 'ਚ ਦੁਨੀਆ ਬੜੀ ਨੈਗਲੀਜੈਂਸ ਸ਼ੋ ਕਰ ਰਹੀ ਹੈ। ਉਸ ਚੀਜ਼ ਨੂੰ ਟੋਟਲੀ ਇਗਨੋਰ ਕੀਤਾ ਜਾ ਰਿਹਾ ਕਿ ਕਸ਼ਮੀਰੀ ਪਿਛਲੇ 6 ਮਹੀਨੇ ਤੋਂ ਜ਼ਿਆਦਾ ਅਰਸਾ ਦੇ ਵਿੱਚ ਜਿਸ ਕਰਫਿਊ ਵਿੱਚ ਗੁਜ਼ਰ ਰਹੇ ਨੇ ਕਿ ਉਹਨਾਂ ਦਾ ਕਿਸੇ ਵੀ ਜਿਹੜੀ ਆਮ ਜ਼ਿੰਦਗੀ ਦੀ ਜ਼ਰੂਰੀਆਤ ਹੈ ਕਿਸੇ ਕਿਸਮ ਦੀ ਉਹਨਾਂ ਦਾ ਐਕਸੈਸ ਨਹੀਂ ਹੈ। ਨਾ ਉਹ ਹਸਪਤਾਲ ਬਿਮਾਰ ਨੂੰ ਲੈ ਕੇ ਜਾ ਸਕਦੇ ਨੇ, ਨਾ ਬੱਚੇ ਸਕੂਲ ਜਾ ਸਕਦੇ ਨੇ। ਯਾਨੀ ਕਿ ਟੋਟਲੀ ਲਾਈਫ ਜਿਹੜੀ ਹੈ ਉਹ ਸ਼ਟ ਡਾਊਨ ਕੀਤੀ ਗਈ ਹੈ ਔਰ ਦੁਨੀਆ ਇੱਕ ਤਮਾਸ਼ਾ ਦੇਖ ਰਹੀ ਹੈ। ਬਿਲਕੁਲ ਇਸ ਮੁਜਰਮਾਨਾ ਜਿਹੜੀ ਇੰਡੀਆ ਦੀ ਕਾਰਵਾਈ ਹੈ ਉਸ 'ਤੇ ਜਿਹੜੀ ਦੁਨੀਆ ਦੀ ਖਾਮੋਸ਼ੀ ਹੈ ਉਹ ਬਹੁਤ ਹੀ ਮਾਯੂਸ ਕੁਨ ਹੈ। ਅਸੀਂ ਦੁਨੀਆ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਚੀਜ਼ ਦਾ ਨੋਟਿਸ ਲੈਣ ਔਰ ਕਸ਼ਮੀਰੀਆਂ ਦਾ ਜਿਹੜਾ ਕਰਫਿਊ 6 ਮਹੀਨੇ ਤੋਂ ਨਾਫਜ਼ ਹੈ ਉਸ ਨੂੰ ख़त्म ਕੀਤਾ ਜਾਵੇ ਔਰ ਜਿਹੜਾ ਯੂਨਾਈਟਿਡ ਨੇਸ਼ਨ ਨੇ ਉਹਨਾਂ ਨੂੰ ਪ੍ਰੋਮਿਸ ਕੀਤਾ ਸੀ ਸੈਲਫ ਡਿਟਰਮੀਨੇਸ਼ਨ ਦਾ ਉਹ ਵਾਅਦਾ ਉਹ ਪੂਰਾ ਕਰਨ ਤਾਂ ਕਿ ਕਸ਼ਮੀਰੀ ਜਿਹੜੇ ਨੇ ਆਪਣੀ ਆਜ਼ਾਦੀ ਨਾਲ ਜ਼ਿੰਦਗੀ ਗੁਜ਼ਾਰ ਸਕਣ। ਇਸ ਦੇ ਨਾਲ ਨਾਲ ਜਿਹੜਾ ਜ਼ੁਲਮ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ, ਖਾਲਿਸਤਾਨ ਦੇ ਲੋਕੀ ਵੀ ਉਸ ਆਜ਼ਾਦੀ ਵਾਸਤੇ ਤੜਪ ਰਹੇ ਨੇ ਜਿਸ ਵਾਸਤੇ ਉਹਨਾਂ ਲੱਖਾਂ ਦੇ ਹਿਸਾਬ ਤੇ ਜਾਨਾਂ ਕੁਰਬਾਨ ਕੀਤੀਆਂ। ਅਸੀਂ ਡਿਮਾਂਡ ਕਰਨੇ ਹਾਂ ਯੂਨਾਈਟਿਡ ਨੇਸ਼ਨ ਨਹੀਂ ਕਿ ਜਿਹੜੀਆਂ ਦੋਨੋਂ ਤਹਿਰੀਕਾਂ ਕਸ਼ਮੀਰ ਦੀ ਵੀ ਔਰ ਖਾਲਿਸਤਾਨ ਦੀ ਵੀ ਇਸ ਦੇ ਬਾਰੇ ਵਿੱਚ ਫਿਲਫੋਰ ਆਪਣਾ ਜਿਹੜਾ ਵੀ ਉਹਨਾਂ ਦੇ ਵਾਅਦਾ ਹੈ ਉਸ ਨੂੰ ਇੰਪਲੀਮੈਂਟ ਕਰਨ ਔਰ ਇਹ ਜਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਦੋਨੋਂ ਜਗ੍ਹਾ ਤੇ ਹੋ ਰਹੀ ਹੈ ਕਸ਼ਮੀਰ ਵਿੱਚ ਵੀ ਔਰ ਖਾਲਿਸਤਾਨ ਵਿੱਚ ਵੀ ਇਸ ਨੂੰ ਫਿਲਫੋਰ ਰੋਕਿਆ ਜਾਵੇ ਔਰ ਇਹਨਾਂ ਨੂੰ ਦੋਵਾਂ ਨੂੰ ਆਜ਼ਾਦੀ ਦਾ ਹੱਕ ਜਿਹੜਾ ਉਹ ਹਰ ਸੂਰਤ ਵਿੱਚ ਦਿੱਤਾ ਜਾਵੇ। What we want? Free Kashmir. Indian torture from Kashmir. Indian torture from Kashmir. Killer torture from Kashmir. Butcher torture from Kashmir. What we want? Free 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 Kashmir. ਅੱਜ ਵਰਲਡ ਫੇਮਸ ਟਾਈਮ ਸਕੁਏਅਰ ਦੇ ਵਿੱਚ ਕਸ਼ਮੀਰੀ ਆਰਗੇਨਾਈਜੇਸ਼ਨਸ ਵੱਲੋਂ ਕੈਂਡਲ ਲਾਈਟ ਵਿਜਲ ਰੱਖਿਆ ਕਿਉਂਕਿ 5 ਫਰਵਰੀ ਦਾ ਦਿਨ ਕਸ਼ਮੀਰ ਸੋਲੀਡੈਰਿਟੀ ਡੇ ਦੇ ਤੌਰ ਤੇ ਦੁਨੀਆ ਭਰ ਦੇ ਵਿੱਚ ਯਾਦ ਕੀਤਾ ਜਾ ਰਿਹਾ ਕਿਉਂਕਿ ਪਿਛਲੇ 6 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ 5 ਅਗਸਤ ਨੂੰ ਜਦੋਂ ਭਾਰਤੀ ਪਾਰਲੀਮੈਂਟ ਨੇ ਆਈਨੀ ਗੁੰਡਾਗਰਦੀ ਕਰਦਿਆਂ ਕਸ਼ਮੀਰ ਦਾ ਵਜੂਦ ਹੀ ਸਫਾਏ ਹਸਤੀ ਤੋਂ ਮਿਟਾ ਦਿੱਤਾ ਹੈ। ਆਰਟੀਕਲ 370 ਖਤਮ ਕਰ ਦਿੱਤਾ ਹੈ। ਕਸ਼ਮੀਰ ਦੇ ਲੋਕ ਉਸ ਖੁੱਲੀ ਜੇਲ੍ਹ ਦੇ ਵਿੱਚ ਡੱਕੇ ਹੋਏ ਬੇਸਿਕ ਜਿਹੜੀਆਂ ਉਹਨਾਂ ਦੀਆਂ ਬੇਸਿਕ ਮੁੱਢਲੀਆਂ ਲੋੜਾਂ ਨੇ ਉਹਨਾਂ ਤੋਂ ਵੀ ਮਹਿਰੂਮ ਕੀਤੇ ਹੋਏ ਨੇ। ਸੋ ਇਹ ਮੈਸੇਜ ਅੱਜ ਇਸ ਟਾਈਮ ਸਕੁਏਅਰ ਤੋਂ ਵੀ ਦਿੱਤਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਆਪਣੇ ਕਸ਼ਮੀਰੀ ਭਰਾ ਭੈਣਾਂ ਦੇ ਨਾਲ ਆ ਕੇ ਖਲੋਤੇ ਨੇ ਔਰ ਮੈਸੇਜ ਸਪਸ਼ਟ ਹੈ ਕਿ ਦੁਸ਼ਮਣ ਹਿੰਦੂਤਵੀ ਤਾਕਤਾਂ ਭਾਰਤ ਦੇ ਵਿੱਚ ਜ਼ਬਰ ਜ਼ੁਲਮ ਦੇ ਨਾਲ ਅਕਲੀਅਤਾਂ ਨੂੰ ਘੱਟ ਗਿਣਤੀਆਂ ਨੂੰ ਡਿਸਟਰੋਏ ਕਰਨ ਤੇ ਤੁਲੀਆਂ ਹੋਈਆਂ ਔਰ ਖਾਲਿਸਤਾਨ ਔਰ ਕਸ਼ਮੀਰ ਦੀ ਆਜ਼ਾਦੀ ਆਪਣੇ ਮੰਤਕੀ ਅੰਜਾਮ ਤੱਕ ਪਹੁੰਚਣ ਵਾਲੀ ਹੈ। ਜੋ ਅੱਜ ਕਸ਼ਮੀਰ ਵਿੱਚ ਹੋ ਰਿਹਾ ਹੈ ਇਹੀ ਕੁਝ ਖਾਲਿਸਤਾਨ ਦੇ ਵਿੱਚ 1980ਵਿਆਂ ਵਿੱਚ 1990ਵਿਆਂ 'ਚ ਹੋਇਆ। ਅਸੀਂ ਕਸ਼ਮੀਰੀਆਂ ਦੀ ਪੀੜ ਸਮਝਦੇ ਹਾਂ, ਉਹਨਾਂ ਦੇ ਨਾਲ ਯਕਸਦੀ ਦਾ ਇਜ਼ਹਾਰ ਕਰਦੇ ਹਾਂ ਔਰ ਇਸ ਕਰਕੇ ਹੀ ਅਸੀਂ ਅੱਜ ਇਸ ਕੈਂਡਲ ਲਾਈਟ ਵਿਜਲ ਦੇ ਵਿੱਚ ਆਪਣੇ ਕਸ਼ਮੀਰੀ ਭਰਾ ਭੈਣਾਂ ਦੇ ਨਾਲ ਸ਼ਾਮਲ ਹੋਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। लेकर रहेंगे या जोर से बोलो या शौक से बोलो या मिलकर बोलो लेकर रहेंगे। अस्सलाम वालेकुम नाज़रीन, भारत की तरफ जानिब से किए जाने वाले जुल्म सितम के ख़िलाफ़ कश्मीर के अंदर जो जुल्म सितम किया जा रहा है, जिस तरह वहाँ पे उनको ग़ुलाम बना के रखा गया है और जुल्म की एक इंतहा कर दी गई है, उसके ख़िलाफ़ आज तमाम और कश्मीरी लोगों ने और तमाम दूसरी ह्यूमन राइट्स की ऑर्गेनाइजेशन ने मिल के एक मुजाहरे का इंतज़ाम किया है टाइम स्क्वायर के ऊपर न्यूयॉर्क सिटी के अंदर।
हम इस चीज़ का सख्ती से मजम्मत करते हैं कि भारत की जानिब से जो जुल्म सितम किया जा रहा है, जिस तरह खून की नदियाँ बहाई जा रही हैं, बंदूक के ज़ोर पे गुलाम बना के रखा हुआ है और जिस तरह जुल्म की इंतहा कर दी गई है, UN से हम डिमांड करते हैं कि जो रेजोल्यूशंस अप्रूव की गई हैं उन रेजोल्यूशंस के तहत ये मसला फौरी तौर पे पीसफुल हल होना चाहिए। इससे पहले कि दोनों ममालिक जो है पाकिस्तान और भारत दोनों एटमी ममालिक हैं, अगर किसी भी शख्स ने ताकत का इस्तेमाल किया तो ये पूरी दुनिया को अपनी जंग जो है अपनी लपेट में ले लेगी। कश्मीर पाकिस्तान का हिस्सा था और इंशाअल्लाह ताला बहुत जल्द आज़ाद होगा। कश्मीर बनेगा पाकिस्तान। पाकिस्तान जिंदाबाद। शौक से बोलो, मुझे कम्बल के बोलो, लेते रहेंगे, लेते रहेंगे। ये हक है हमारा, ये हक है हमारा। Hi everybody, my name is Shahid Kamrade and I'm a Secretary General Pakistan USA Freedom Forum. We are here at this moment, 8th February 2020. We are showing the solidarity of the everywhere where the people are fighting for their against the occupation, and we damn care about which superpower supporting, backing and supporting the terrorism and occupation. In Kashmir Valley, in Palestine, in Somalia, and we are standing over here with the Indian people and Muslim minorities and Sikh minorities in India. We believe that every minority has a right to live peacefully and justifiable and as a civilized way. So we are over here as hundreds of people, the ladies, there's a gentleman, there's a Sikh, there's the other minorities over here, black. We are here standing for the rights of the human rights. No violations of the human rights, no violations of the civil rights. And what's Modi government extremists they're doing at this moment, they're reminding us what happened in 1930 and 1940 in Germany. The future is not belong to the terrorism and extremism. Future belong to, we have to listen to each other and we have to respect our minorities. So we are standing the solidarity of every minorities in Pakistan, in India. Like we have the Sikh people over here, they have a right demand, they want to do something, and we are behind them. They have the justified rights to raise their voice for the civil rights. Every minority in India has a right to live peacefully and very civilized way. And we hope that Mr. Modi will listen to the message and Mr. Trump will listen to the message and follow and obey the United Nations Charter for the asylum seekers, for the immigrant and migrants people. Everybody has a right to do. Thanks a lot, Channel 84. Wonderful work in this New York City for the civil rights and for the civil awareness. Thank you very much, Channel 84. What we want, our demand. इरादे जिनके पुख्ता हूँ नज़र जिनकी खुदा पे हो, इरादे जिनके पुख्ता हूँ नज़र जिनकी खुदा पे हो, तला तमहेज़ मौजू से वो घबराया नहीं करते। आज हम अपने बहन भाइयों के साथ यहाँ पे इकट्ठे हुए हैं और अपना हक लेने के लिए यहाँ पे खड़े हैं और अपने छोटे छोटे बच्चों को साथ उठाए लिए फिरते हैं और अपने हक मांगने के लिए यहाँ पे हम लोग तशरीफ़ लाए। तो हम अपना इरादा बांध के आए हुए हैं, तो हक हमारे में बेहतर है या नहीं है वो अल्लाह बेहतर जानता है। तो उम्मीद तो यही है कि ये हमारे हक में बेहतर है और हम अपना हक छीन के लेंगे। वो कहते हैं कि इरादे तो हमने बांधे हैं, लेकिन इरादे पे जो है ना, अगर ये अल्लाह ताला का है फैसला कि अल्लाह ताला हमें हक की उदारियत देता है या नहीं, तो हम उम्मीद करते हैं कि ये हक हमारे हाल में बेहतर होगा। Our demand, what we want, our demand, हम क्या चाहते हम छीन के लेंगे। मैं आप सब लोगों का शुक्रिया अदा करता हूँ कि आप यहाँ पे तशरीफ लाए ख्वातीन हज़रात। तो मैं आज के मुजाहरे के हवाले से सबसे पहले जनाब खालिद अमान साहब से गुजारिश करूँगा कि वो स्टेज पर आए और ओपनिंग तकरीर करें। जनाब खालिद अमान साहब। शुक्रिया सवाल खान साहब। We all are in great pain and agony because
because 8 million Kashmiris are under siege and they're suppressed because of the Modi, fascist Modi and his barbarian forces. And it is unfortunate the whole world is intentionally, or however, they close their eyes and they're not realizing what is going on. One can only think how they are surviving last 6 months. Their children are not going to school, and imagine how they are living there. And I want to wake up, I want to say the wake up word, don't wait for that time when this heat will come to you. خواتین حضرات, میں یہ آپ کو بتانا چاہتا ہوں کہ انڈیا نے, مودی نے طبل جنگ بجا دیا ہے اور یہ ہمیں اب فیصلہ کرنا ہے, ہمارے حکمرانوں کو فیصلہ کرنا ہے کہ ہم حقیقت کو کب تسلیم کریں گے. جنگ ہم پہ مسلط کر دی گئی ہے, ہمارے پاس کوئی آپشن نہیں, ہماری مائیں بہنیں سفر کر رہی ہیں, ہم کب تک ایکسکیوزز تلاش کریں گے؟ کوئی ایکسکیوزز کا اب گنجائش نہیں ہے. ہمارے حکمرانوں کو میں یہاں سے بھی یہ پیغام دینا چاہتا ہوں کہ آپ کو فیصلہ کرنا ہوگا کہ جنگ آج لڑنی ہے کہ کل لڑنی ہے. آج لڑو گے تو دشمن کے میدان میں لڑو گے, کل لڑو گے تو اپنی سرزمین پر لڑو گے. وہ مائیں بہنیں تمہیں پکار رہی ہیں, وہ مسلمان عورتیں اور بچے اور بزرگ تمہیں پکار رہے ہیں, تمہاری طرف دیکھ رہے ہیں. کب بیک اپ کرو گے, کب ہوش میں آؤ گے؟ سردی بہت زیادہ ہے, اس لیے میں زیادہ ٹائم نہیں لینا چاہتا. شکریہ. یہ اب میں اعجاز فرق صاحب سے گزارش کروں گا کہ وہ آئیں اور اپنی بات کریں. معزز خواتین و حضرات, آج ہم یہاں اس لیے اکٹھے ہوئے ہیں کہ اتنے مہینوں سے انڈیا میں ہمارے آزاد کشمیر نے جو انڈیا میں ظلم کر رکھا ہے اس کے خلاف ہم آواز بن رہے ہیں. ہم چاہتے ہیں کہ جتنی جلدی ہو سکے انڈیا اپنی فوجیں وہاں سے نکالے اور آزاد کشمیر کے لوگوں کو آزادی مزشر کرے. ہم یہی چاہتے ہیں, آزادی. What we want, what we want, what we want. ہمیں چاہیے آزادی. حق ہمارا, حق ہمارا, حق ہمارا. ہم کیا چاہتے, ہم کیا چاہتے؟ میں مودی کو یہ پیغام دینا چاہتا ہوں کہ خدا را تم یہ نہ کرو کہ ہمارے بر صغیر میں ایک ایٹمی طاقت جو ہے وہ آپ پر حملہ کر دے. ہم نے جو ایٹم بم بنا کر رکھا ہے وہ شبراز کے لیے نہیں بنایا, وہ ہم نے بنایا ہے. اگر آپ لوگ ہمارے اوپر جبر کرتے ہو, ہمارے کشمیریوں پر جبر کرتے ہو, اور اگر تم نے کوئی ہمارے اوپر کوئی حملہ کرنے کی کوشش کی تو ہم آپ کو اللہ کے فضل و کرم سے اس دنیا سے بالکل فنا کر دیں گے انشاءاللہ. تھینک یو. اب میں راجہ رزاق صاحب سے گزارش کروں گا کہ وہ تشریف لائیں اور اپنی بات کریں بس حاضری کے طور پر. بسم اللہ الرحمن الرحیم. میں تمام خواتین و حضرات اور بچوں کا شکریہ ادا کرتا ہوں کہ آج شدید سردی کے باوجود وہ اس وقت امریکہ کے دل ٹائم سکوائر میں موجود ہیں اور ہم کشمیریوں کے لیے آواز اٹھا رہے ہیں. کشمیری جو پچھلے 6 مہینے سے زیادہ عرصہ ہو گیا ان کے اوپر کرفیو امپوز کیا گیا ہے, ان کو کوئی ایکسس نہیں ہے, نہ ہاسپٹل تک, نہ بچے اسکول جا سکتے ہیں. پوری دنیا سے وہ ٹوٹلی کٹ آف ہے. پچھلے دنوں میں ایک ٹی وی MSNBC پہ دیکھ رہا تھا, ایک جرنلسٹ اس سے بتا رہے تھے کہ مجھے کشمیر میں جانے کا موقع ملا انہی دنوں میں, تو میں تقریباً 10 دن تک دنیا سے کٹ آف رہا.
اور میری یہ حالت تھی کہ میرا دماغ گھوم گیا کہ میں دنیا کے کس خطے میں آ گیا ہوں کہ جہاں پہ میں کسی کے ساتھ بھی رابطہ نہیں کر سکتا. یہ ایک بندہ جو 10 دن وہاں پہ گزارے اس نے، اور وہ جس کرب میں تھا وہ اپنا بیان کر رہا تھا، تو کشمیریوں کا اندازہ کریں کہ پچھلے 6 مہینے سے وہ کس کرب میں مبتلا ہیں. ہم حکومت پاکستان سے یہ ڈیمانڈ کرتے ہیں کہ وہ یہ نہ سوچے کہ ہم انڈیا سے چھوٹے ہیں. مسلمانوں کی تاریخ اس سے بڑی ہے کہ وہ ہمیشہ اقلیت میں ہونے کے باوجود انہوں نے یہ نہیں سوچا کہ ان کے آگے جو فورسز ہیں وہ کتنی طاقتور ہیں. آپ خالد بن ولید جب ایران میں گئے تو 18,000 ان کے ساتھ ساتھی تھے، مگر ان کے مد مقابل جو افواج تھے وہ لاکھوں میں تھے، مگر اس کے باوجود انہوں نے فارس کی فوج کو شکست سے دوچار کیا. اس لیے پاکستان ایک ایٹمی طاقت ہے، ان کو اپنی طاقت کا اندازہ ہونا چاہیے اور یہ نہیں سوچنا چاہیے کہ انڈیا کتنا طاقتور ہے. انشاءاللہ تعالی ہمارے پاس جو ایمان کی طاقت ہے وہ دنیا کی ہر طاقت سے اوپر ہے. انشاءاللہ تعالی کشمیر بنے گا پاکستان. اللہ حافظ. یہ تھے راجہ رزاق صاحب. اب میں یہ ایک چھوٹا بچہ ابراہیم ہے، یہ نوجوان ہے اور ابراہیم کچھ بات کرنا چاہتا ہے، تو لہٰذا اس کو میں مائک دیتا ہوں کہ ابراہیم کیا بات کرنا چاہتا ہے. السلام علیکم. مودی کے سر بھوت چرا جو جنگی بھوت اتارے گے، دل میں شوق شہادت کا ہے اندر گھس کے مارے گے. نعرہ تکبیر، اللہ اکبر. چلو تھینک یو ویری مچ مسٹر ابراہیم. اعوذ باللہ من الشیطان الرجیم، بسم اللہ الرحمن الرحیم. السلام علیکم پیارے بہنوں، بھائیوں، بچوں، بوڑھوں، عورتیں، جتنی بھی یہاں پہ سب لوگ آئے ہیں ان سب کا میں شکریہ ادا کرتی ہوں، خاص طور پہ عورتوں کا جو معصوم بچوں کو لے کے یہاں پہ آئی ہے. لیکن انہوں نے آ کے یہ ثابت کیا ہے کہ وہ عورتیں جو کشمیر میں اس وقت بے بسی کی زندگی گزار رہی ہیں، اپنے بچوں کو قربان کر رہی ہیں، اپنے خامد ان کے شہید ہو رہے ہیں، وہ یتیم ہو رہے ہیں بچے، عورتیں بیوہ ہو رہی ہیں ان مشکل حالات میں، لیکن وہ اپنی آزادی کا نعرہ نہیں بھولے اور وہ اتنی قربانیاں دینے کے باوجود بھی ابھی بھی 6 ماہ سے کرفیو کے باوجود اپنے عزم میں ڈٹے ہوئے ہیں کہ لے کے رہیں گے ہم آزادی. اور آج ہم سب یہاں پہ جمع ہوئے ہیں ان کی اسی بات میں ان کا ساتھ دینے کے لیے کہ جب تک وہ اپنے موقف پر ڈٹے ہوئے ہیں ہم یہاں پر ان کے لیے ڈٹے رہیں گے اور انشاءاللہ لے کے رہیں گے آزادی. کشمیر زندہ باد. یہ تھی امنا حبیب. اگر فاطمہ کہیں ہیں، مس فاطمہ. I just wanted to say that we are all here gathered together to show that we all are with Kashmiris. This is to show the solidarity with Kashmiri people. It's not about what country they want to be, it's about human rights. So please, United Nations need to take a stand for Kashmiri people to do something. It's not about one country, it's about humanity. Same thing with any other country. If we call ourselves ambassador of humanity, we do not need to wait for another politician or another government to stand up. Please, United Nations needs to wake up, take a stand and free Kashmir from all brutalities what Modi is doing there. We do not need to wait for this to get to US and then wake up. Thank you. تھینک یو ویری مچ. اب میں سردار محمود صاحب سے کہوں گا کہ وہ 1 منٹ کے لیے بات کریں. اعوذ باللہ من الشیطان الرجیم، بسم اللہ الرحمن الرحیم. تو نے دیکھا ہے کبھی ایک نظر شام کے بعد کتنے چپ چاپ ہوتے ہیں یہ شجر شام کے بعد. تو سورج ہے تجھے معلوم کہاں رات کا دکھ، تو کسی روز میرے آنگن میں اتر شام کے بعد. 72 سالوں سے کشمیری بات چیت اور مذاکرات کی نظر ہو گئے اور یہ سارے 72 سال کشمیری یہ سوچتے رہے کہ ہم آزادی کا سورج طلوع ہوگا اور ہم آزادی دیکھیں گے، لیکن ایسا نہیں ہو سکا. اور گزشتہ 7 ماہ سے کشمیری جس کرب سے گزر رہے ہیں تاریخ میں اس کی مثال نہیں ملتی.
ہم یونائٹڈ نیشن سے یہ مطالبہ کرتے ہیں کہ جو ہم سے وعدہ کیا گیا تھا کہ کشمیریوں کو حق خریداریت دیا جائے گا وہ ہمیں دیا جائے. ہمارا صرف ایک ہی مطالبہ ہے اور مودی کے لیے ہمارا میسج یہ ہے کہ تم آج جو آسمان کی طرف مڑ کے تھوکتے ہو تم بھول گئے ہو وہ تھوک پلٹ کے چہرے پہ آ کے گرتی ہے. تم یہ بھول گئے ہو کہ کشمیری ہمارا جس قبیلے کے ساتھ تعلق ہے ہم بات چیت اور مذاکرات کے کبھی قائل تھے ہی نہیں. ہم آج بھی یہ سمجھتے ہیں کہ ہندوستان صرف اور صرف لاٹھی کی زبان سمجھتا ہے اور اس کے لیے ہمارا یہی میسیج ہے کہ ہم آزادی کے سوا ہمارا اس کے علاوہ کچھ حل نہیں ہے. ہم صرف اور صرف آزادی لے کے رہیں گے. تھینک یو سو مچ. تھینک یو. یہ تھے سردار محمود صاحب. اب میں یہ تھوڑا سا کھلے ہو جائے, تھوڑا آواز آپ تک جائے گا, تھوڑا کھلے ہو جائے تاکہ بہتر ہو. تو مشتاق صاحب سے میں گزارش کروں گا کہ وہ 1 منٹ کے لیے وہ بھی تشریف لائیں. مشتاق صاحب. ایک منٹ ابھی نہ شروع کرنا. تاج بھائی ابھی نہیں شروع کرنا. سرکل بناؤ یار, پیچھے ہو جاؤ. خواہشوں سے نہیں گرتے پھل جولی میں, خواہشوں سے نہیں گرتے پھل جولی میں, اپنے حصے کی شاخ کو میرے کشمیریوں ہلانا ہوگا. کچھ نہیں ہوگا ہدیروں کو برا کہنے سے, اپنے حصے کا دیا خود ہی جلانا ہوگا. تھینک یو سوار صاحب, آپ نے آج مجھے موقع دیا. تو جب ایک کشمیر کی بات کرتا ہے تو وہ لداخ, جموں ویلی, آزاد کشمیر اور گلگت بلوچستان کی بات کرتا ہے. اور یہی جو بات ہے اور یہی جو ہمارا کیس ہے یہاں یونائٹڈ نیشن کے اندر, ہمارا کشمیریوں کا بڑا سمپل اور سادہ کیس ہے کہ ہم اپنے کشمیری بہن بھائیوں کے لیے آزادی اور خود مختاری چاہتے ہیں. اور آج سب یہاں جو جتنے بھی میرے اوورسیز کشمیری اور پاکستانی بہن بھائی, بچے, میری بہنیں, بیٹیاں ہماری یہاں تشریف لائے ہیں, میں سب کا شکر بھی ادا کرتا ہوں اور یہ کہتا ہوں کہ اللہ آپ سب کے جذبوں کو بلند رکھے. جہاں تک کشمیر کے بربریت یا ظلم کے حوالے سے بات ہے تو کشمیر کے اس طرف ایک تاریخ کا حصہ ہے. میں تاریخ کو دہرانا نہیں چاہتا, لیکن وہاں ہماری ماؤں, بہنوں, بیٹیوں کی عزتوں کا تار تار ہونا, ہمارے نوجوانوں, ہمارے بوڑھے بچوں کا اپاہج ہونا, پائلٹس گان, اجتماعی قبریں اور نہ جانے ایک لمبی داستان ہے. اگر زندگی نے وفا کی تو میں کہیں ضرور کہوں گا. آج میں اتنا ہی کہنا چاہتا ہوں کہ ہم جو یہاں اوورسیز ہیں, کشمیری ہیں, ہمارے پاکستانی بھائی ہیں, ہماری اور کمیونٹیز ہیں, ہمارے سردار بھائی ہیں, ہمارے خالصتان جو تحریک ہے اس کے روح رواں جتنے ہمارے ساتھی ہیں, ہم سب یہاں اپنا کردار ادا کریں اور یہاں کی جو لوکل پالیٹکس ہے وہاں اپنے بچوں کو انوالو کریں تاکہ ہم کشمیر کے مسئلے کو اور زیادہ مؤثر انداز میں پیش کر سکیں. کشمیر زندہ باد. میں اب سردار تاج صاحب سے گزارش کروں گا کہ وہ اپنی بات کریں. سردار تاج صاحب. اعوذ باللہ من الشیطان الرجیم, بسم اللہ الرحمن الرحیم. میری بہنوں, میرے بھائیوں, السلام علیکم. آج ہم لوگ یہاں 47 اسٹریٹ ٹائم اسکوائر پہ جمع ہوئے ہیں. ہم اس لیے جمع ہوئے ہیں کہ مقبوضہ کشمیر کے اندر ہندوستان کے وزیر اعظم ٹیررسٹ مودی نے 186 دن سے کرفیو لگایا ہوا ہے اور لوگوں کو گھروں کے اندر نظر بند کیا ہوا ہے. بچوں کو قتل کیا جا رہا ہے, بچوں کا قتل کیا جا رہا ہے, ان کے ساتھ ظلم و ستم کیا جا رہا ہے. مقبوضہ کشمیر کے رہنے والے حریت کانفرنس کو میں یہ بات کہنا چاہتا ہوں, ان مجاہدوں کو, ان غیور لوگوں کو سلام پیش کرتے ہوئے علی گیلانی صاحب, عمر فاروق صاحب, یاسین ملک صاحب, آسیہ اندرابی, شبیر شاہ اور ان کے
लोगों को मैं ये मैसेज पहुंचाना चाहता हूं कि मकबूजा कश्मीर के बहादुर गैयूर लोगों, ये जो जम्मे गफीर यहाँ टाइम स्क्वायर पे आप देख रहे हो, ये आपके साथ है। आपने हिम्मत नहीं हारनी है, आपकी आजादी का वक्त करीब है। मोदी जैसे टेररिस्ट इंसान ने हिंदुस्तान के अंदर एनआरसी और सीएए जैसे कानून पास करके लोगों के ऊपर पूरे हिंदुस्तान के अंदर एक जुल्म सितम शुरू किया हुआ है। वो शख्स है, जब हम वहाँ के लोगों को ये कहते थे कि मकबूजा कश्मीर के अंदर जुल्म कर रहा है नरेंद्र मोदी, तो वो ये बात नहीं मानते थे। लेकिन आज पूरे हिंदुस्तान के अंदर सब लोग मिलकर ये बात कर रहे हैं कि नरेंद्र मोदी टेररिस्ट है, वो जो मकबूजा कश्मीर के अंदर बहुत जुल्म कर रहा है। मैं अक़वाम आलम से, अक़वाम मुत्तहिदा से और यूएसए से ये मुतालबा करता हूँ कि वो जो हिंदुस्तान के अंदर मोदी ने जुल्म शुरू किया हुआ है उसको देखे और बंद करें। अदरवाइज जो दुनिया के अंदर जो जंग होने वाली है 2 आदमी कौतों के दरमियान, पूरी दुनिया उसके लिए तैयार हो जाए। हम अगेन एंड अगेन ये बात कहते रहे, लेकिन किसी ने हमारी बात नहीं सुनी। लेकिन अब टाइम बहुत कम रह गया है। अस्सलाम वालेकुम। मैं इसी पे We are gathered here today to let them world know whatever's going on in Kashmir is not good. Like since the people are suffering since 72 years, and since 5 months people they don't have anything to eat, anything to drink. This is the time to wake up. Please, United Nations, wake up and let them Kashmiri decide, give them the right of self-determination and let them decide what they want to do. If they didn't do it like the right way, India and Pakistan, as you know, the both are the nuclear power. If they're gonna have a fight, it's not gonna affect the Asia. It's not gonna affect India or Pakistan. It's gonna affect the whole world. And right now, all Kashmiri, Sikh and Pakistani community here gather here today in heart of America to let them America know, you said you the one who decide. Okay, let decide for the Kashmiri people. Give them the right of self-determination. Why you don't talk? They are killing the people over there. They're using the pellet guns. They're killing innocent people. What kind of justice is it? If you're not like standing up right now, then don't blame that time whenever the youngsters gonna stand up and they're gonna fight against India, and the war's gonna be easy to start and no one could stop. And I'm really thankful to everyone who came here on Kashmiri, on behalf of Kashmiri people. I'm really thankful you came here and show the solidarity with the Kashmiri people. Thanks a lot. टाइम्स स्क्वायर के अंदर हम जमा हुए हैं कश्मीर के बारे में। 5 अगस्त के बाद जो आज दिन तक हमने जितनी मेहनत की है वो उसका कोई असर इंडिया पर नहीं पड़ा। ये जो बालाकोट और एबटाबाद में इंडिया ने हमला किया था उसका जवाब जिस तरह पाकिस्तान ने दिया था, अब उस जवाब की ज़रूरत है। इंडिया ये पुरअमन रहकर हमारी बात मानने को बिल्कुल तैयार नहीं है। तो ये बालाकोट और एबटाबाद वाला जो असर हुआ था उसी की ज़रूरत है। मैं इसी के साथ कर दूँगा। अब मैं आसिफ हफीज साहब से गुजारिश करता हूँ कि वो 1 मिनट के लिए अपनी बात करें। 1 मिनट में जो बात हो सकती। औज़ु बिल्लाहि मिनश शैतानिर रजीम, बिस्मिल्लाहिर रहमानिर रहीम। मैं न्यूयॉर्क में मौजूद पाकिस्तानी कश्मीरी कम्युनिटी और सिख कम्युनिटी को मुबारकबाद पेश करता हूँ कि जब से कश्मीर की तहरीक शुरू हुई है, इंडिया ने जो जुल्म जारी रखा हुआ है उसके अगेंस्ट जो जिस भरपूर तरीके से उन्होंने मुत्तहिद होके जो मुजाहरे किए हैं और दुनिया को ये बताया है कि हिंदुस्तान क्या जुल्म कर रहा है, उस पे आप मुबारकबाद के मुस्तहिक हैं।
اور ایک بات میں آپ کو بتا دینا چاہتا ہوں کہ ہماری خوش قسمتی یہ ہے کہ ہندوستان میں جس ذہنیت کی گورنمنٹ آئی ہوئی ہے وہ گورنمنٹ یقیناً خوش قسمت ملکوں کو نہیں ملا کرتی، اس لیے کہ وہ ایسا نفرت کی گورنمنٹ ہے، وہ اس نے جو ہندو کے علاوہ باقی جو کمیونٹی وہاں پہ موجود ہے ان کے خلاف ایسی نفرت پیدا کی ہوئی ہے کہ اب اس ملک کا متحد رہنا ناممکن ہے۔ اور انشاءاللہ بہت جلد یہ خبر سنیں گے کہ خالستان بھی بن گیا اور کشمیر بھی بن گیا اور کشمیر بن کے پاکستان کا حصہ بن گیا۔ اب ہمیں کچھ کرنے کی ضرورت نہیں ہے، وہ مودی خود کر رہا ہے انشاءاللہ۔ سب سے پہلے میں آپ سب کا شکریہ ادا کرتا ہوں، جتنے بھی میرے یہ دوست، یہ بھائی، یہ میری بہنیں، یہ میری بیٹیاں اس سردی میں یہاں پر آ کر جس جذبات کا اظہار کر رہے ہیں، یہ مودی کو بھی پتہ ہونا چاہیے کشمیر کشمیریوں کا ہے۔ جو مودی وہاں پر ظلم اور ستم کر رہا ہے، آپ سب یہ جو کچھ مودی کر رہا ہے، مودی یہ اس کو پتہ ہونا چاہیے کہ کشمیر جو ہے وہ کشمیریوں کا ہے، وہ کشمیر ہم لے کر رہیں گے۔ وہ کبھی بھی دیکھیں، میں ایک آپ میسج دینا چاہ رہا ہوں اپنے پاکستان کو کہ کس چیز یا کس ٹائم کا وہ انتظار کر رہے ہیں۔ جو ہماری مائیں بہنیں وہاں دروازے کھول کر دیکھ رہی ہیں، وہ ہماری فوج کو دیکھ رہی ہیں۔ میں ایک سب سے پہلے آپ میسج دینا چاہتی ہوں، خدا را آپ کس چیز کا انتظار کر رہے ہیں اور ہمارا کیا امتحان لے رہے ہیں؟ تو میں اسی چیز پہ ختم کر رہا ہوں۔ اللہ حافظ۔ یہ تھے راجہ امتیاز صاحب، میں ڈاکٹر شفیق صاحب، شاہد کامریڈ اور باقی دوسرے جو دوست ہیں ان کا شکر گزار ہوں کہ انہوں نے ٹائم جو ہے وہ ڈاکٹر امرجیت سنگھ صاحب کو دے دیا ہے۔ آج کے ہمارے کی نوٹ سپیکر جو ہے وہ ڈاکٹر امرجیت سنگھ صاحب ہیں، اور اب میں ان سے گزارش کروں گا کہ وہ بات کریں اور اس کے بعد میں چھوٹی سی بات کروں گا آپ سے۔ Brothers and sisters, here in Times Square, we are giving a message. And the message is, during the Nazi Germany, what happened to the Jews, to the Gypsies, to the Roman Catholics, to the communists, to the civil libertarians, the world when came to know about it, the slogan was given, never again, never again. But today, in a country called India, erroneously and propagandist people have called it as the largest democracy on this planet. The fact of the matter is that the largest tyranny in the world, that country represents the Valley of Kashmir. For more than 6 months, 8 million Kashmiris are in an open jail. The basic life amenities are not available to them. Their kids can't go to school. Internet has been snapped, and in spite of European Union 600 members giving notice for 6 resolutions, in spite of 3-time closed-door United Nations Security Council meeting, in spite of 2 briefings in US Congress, still the world is not doing anything, and India in a defiant way is pursuing the policy of genocide. As Dr. Stein, who has given the 10 stages of genocide in the UN and the world over it is known, he has said that already in Kashmir, genocide has begun. And India's ex-army chief, now commanding all the 3 defense forces, Mr. Bipin Rawat, in his presentation at Raisina Dialogue in Delhi said that we have established de-radicalization camps all over India. The fact of the matter is, Kashmiri kids between the ages of age 10 to 30 years young are being taken away from Kashmir. By one rough estimate, over 10,000 Kashmiri youngsters have been taken out of Kashmir in the last 6 months, and they are placed in different so-called de-radicalization camps.
full-scale genocide is happening. We as Sikhs, we have seen this in the 1980s, in the 1990s in Punjab, when the whole generation of Sikh young men, over 150,000 Sikhs, were killed in these 2 decades. We have empathy for our Kashmiri brothers and sisters. Today, the Nazi India and Nazi Germany, they are synonymous. And our fear is the way Nazi India is pursuing its policies, India and Pakistan, 2 nuclear-armed states, those who have already fought 4 wars in the last 70 years on Kashmir. If any future conflict takes place, which seems to be inevitable, then it won't be with the traditional weapons. Both nuclear states will use the nuclear weapons, and what happened in Hiroshima, Nagasaki will be minuscule in front of what these 2 countries, those who have hundreds of nuclear warheads, the damage will come there. Our clear message is that from this time scale is of solidarity with our Kashmiri brothers and sisters, but at the same time, a call to the international community, a call to the UN Security Council, a call to the European Union, a call to all justice-loving people in the world that before it gets too late, please come to the rescue of our Kashmiri brothers and sisters. Please stop Nazi Modi in his initial footsteps. Otherwise, a big catastrophe is waiting in that part of the world. Let me raise 5 slogans in solidarity with the Kashmiris. Azad Kashmir! Azad Kashmir! Azad Kashmir! Azad Kashmir! Azad Kashmir! Khalistan! 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 Thank you very much. Indian forces from Khalistan! Out, out! Indian forces from Khalistan! Out, out! Indian forces from Kashmir! 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 Out. Thank you very much. यहाँ Dr. Shoaib Buhari. He is from Indian occupied Kashmir. Dr. Shoaib Buhari. तो अगर वो नहीं है तो मैं आप सब लोगों का, ख्वातीन का, तमाम सियासी जमातों का, तमाम सिख भाइयों का शुक्रिया अदा करता हूँ कि आप सारे लोग इस सर्दी के बावजूद कश्मीरियों के साथ इज़हार यकजहती के लिए यहाँ तशरीफ लाए। आपको इसकी जज़ा अल्लाह तबारक तआला देगा। वहाँ 80 लाख लोग ओपन जेल के अंदर हैं और हम यहाँ वक्त जो है थोड़ा बहुत उनको देकर दुनिया के सामने हिंदुस्तान के चेहरे को बेनकाब करने की कोशिश कर रहे हैं कि हिंदुस्तान जो है वो मकबूजा कश्मीर के अंदर जो जुल्म ज्यादती कर रहा है कि तमाम हमारी लीडरशिप जो है वो कैद है। हमें जुमा अदा करने की जब सहूलत नहीं दी जाती, वहाँ उनको जुमे की नमाज की आज़ादी नहीं है। तो इस ज्यादती के खिलाफ हम एहतजाज करते हैं और हम वाज़ा करना चाहते हैं अमेरिका की हुकूमत पर। मैं यूएस का सिटीजन हूँ, मैं डोनाल्ड ट्रंप पर, प्रेसिडेंट अमेरिका को ये कहना चाहता हूँ कि यू आर गोइंग टू विजिट इंडिया एंड यू आर गोइंग टू arbitration on Kashmir. We demand from you that according to your promise, you have to look into the matter of the Kashmir, because Kashmir is a disputed territory. Kashmir is not a part of India. It was never a part of India, and it will never happen that Kashmir will be part of India. So आपको चाहिए कि जो आर्बिट्रेशन की बात आप कर रहे हैं, उस आर्बिट्रेशन के तहत आप जब दिल्ली में होंगे तो आपको आर्बिट्रेशन मोदी को यह बताना चाहिए कि ये अपना जो सिलसिला जो है वो खत्म करें।
तो मैं लंबी बात नहीं करता, मैं आप सब लोगों का शुक्रिया अदा करता हूँ कि आप हमारे साथ तावन करते हैं। अल्लाह ताला आपको इसकी जज़ा देगा। लिहाजा हम सबको ये हिम्मत दे कि हम उन लोगों के साथ जो भी हम कोशिश कर सकें, इस मुल्क के साथ हम आज़ादी में रहते हैं, उनके साथ तावन करें और हमें अल्लाह तबारक तआला कामयाबी फरमाए। इसी पर सुनो।